ਸੈਲਾਬ ਦੇ ਹੱਥੋਂ ਅਸੀਂ ਹਰ ਵਾਰੀ ਡੁੱਬਦੇ ਤਰਦੇ ਤੇ ਤਰਦੇ ਮਰਦੇ ਹਾਂ ਤੇ ਸਾਡੀਆਂ ਦੁਕਾਨਾਂ ਤੇ ਘਰਾਂ ਦੀਆਂ ਛੱਤਾਂ ਚੌਂਦੀਆਂ ਨਹੀਂ ਬਲਕਿ ਛੱਲਾਂ ਦੀ ਨਜ਼ਰ ਹੋ ਕੇ ਤੇ ਪਾਣੀ ਬਣ ਕੇ ਰਾਹ ਚੀਰਦੀਆਂ ਨੇ। ਅਸੀਂ ਰੋਂਦੇ ਹਾਂ ਤੇ ਬਾਰਿਸ਼ਾਂ ਦਾ ਨਾਂ ਲੈ ਕੇ ਵਿਚਲੀ ਗੱਲ ਲੁਕਾਉਂਦੇ ਹਾਂ। ਜਦੋਂ ਸਾਡੀਆਂ ਮਾਵਾਂ ਆਪਣੇ ਪੁੱਤਰਾਂ ਦੀਆਂ ਫੁੱਲੀਆਂ ਲਾਸ਼ਾਂ ਸੈਲਾਬ ਵਿੱਚ ਤਰਦੀਆਂ ਵੇਖਣ ਤੇ ਉਹ ਭੁੱਲ ਜਾਂਦੀਆਂ ਨੇ ਕਿ ਫਲਸਤੀਨ ਵਾਸਤੇ ਵੀ ਦੁਆ ਕਰਨੀ ਸੀ। ਕਸ਼ਮੀਰ ਦੀ ਆਜ਼ਾਦੀ ਵਿੱਚ ਹੀ ਰਹਿ ਜਾਂਦੀ ਹੈ ਤੇ ਅਸੀਂ ਪਾਣੀ ਨਾਲ ਲੜ ਕੇ ਖੁਦ ਨੂੰ ਆਜ਼ਾਦ ਕਰਦੇ ਰਹੀਦਾ ਹੈ। ਡੰਗਰ ਕੁਝ ਰਾਹ 'ਚ ਮਰ ਗਏ ਤੇ ਕੁਝ ਹਿਜਰਤ ਕਰਕੇ ਸਾਈਂ ਤੇ ਮਾਲਕ ਬਦਲ ਰਹੇ ਨੇ। ਮੱਝ ਦੇ ਥਣਾਂ ਨੂੰ ਵੇਖ ਕੇ ਰਾਲ ਟਪਕਾਉਂਦੇ ਲੋਕੀ ਈਮਾਨ ਕਿਧਰੇ ਦੂਰ ਪਾਣੀ ਵਿੱਚ ਹੀ ਰੋੜ ਰਹੇ ਨੇ। ਸੈਲਾਬ ਮਸਲਾ ਨਹੀਂ ਹੈ। ਸੈਲਾਬ ਮਸਲਾ ਨਹੀਂ ਹੈ, ਮਸਲਾ ਇਸ ਤੋਂ ਬਾਅਦ ਦਾ ਹੈ। ਫੰਡਾਂ ਵਾਲੇ ਸ਼ੁਗਲ ਤੇ ਭੁੱਖਾਂ ਦਾ ਨਾਚ, ਸਿਆਸੀ ਭੜਕਾਂ ਤੇ ਹੌਸਲੇ ਦੀ ਵਿਕਰੀ, ਬਿਮਾਰੀ ਦਾ ਵਾਧਾ ਤੇ ਮਹਿੰਗੀ ਦਵਾਈ, ਝੂਠੇ ਖੇਖਣ ਤੇ ਸੱਕੇ ਭਾਈ। ਅੱਖ ਦੇ ਵਿੱਚ ਜੇ ਪਾਣੀ ਹੋਵੇ ਅੱਖ ਤੇ ਚੁੰਨੀ ਹੋ ਜਾਂਦੀ ਹੈ, ਐਨਕ ਅੰਨੀ ਹੋ ਜਾਂਦੀ ਹੈ ਤੇ ਵੱਡੇ ਸਿਰ 'ਚ ਅਕਲਾਂ ਰੱਖਣ ਪਾਣੀ ਛਲਿਆ ਜਾ ਸਕਦਾ ਹੈ, ਹੌਲੀ ਹੌਲੀ ਠੱਲਿਆ ਜਾ ਸਕਦਾ ਹੈ। ਤਾਈ ਅੰਮਾ ਹੜ ਵੇਖ ਕੇ ਕਹਿੰਦੀ ਸੀ, ਅੱਗ ਦਾ ਦਾਰੂ ਪਾਣੀ ਹੈ ਤੇ ਪਾਣੀ ਦਾ ਕੋਈ ਦਾਰੂ ਨਹੀਂ। ਤੇ ਪਾਣੀ ਦੀ ਜ਼ਾਤ ਹੁੰਦੀ ਹੈ, ਨਾ ਹੀ ਮਜ਼ਹਬ ਤੇ ਨਾ ਹੀ ਮੁਕਾਬਲਾ। ਸੱਚੀ ਗੱਲ ਹੈ ਬੀਲਾ ਜੀ, ਰੋਂਦੀਆਂ ਅੱਖਾਂ ਵਰਦੇ ਬੱਦਲ ਬਹੁਤਾ ਚਿਰ ਨਹੀਂ ਵੇਖਣ ਹੁੰਦੇ। ਰੋਂਦੀਆਂ ਅੱਖਾਂ ਵਰਦੇ ਬੱਦਲ ਬਹੁਤਾ ਚਿਰ ਨਹੀਂ ਵੇਖਣ ਹੁੰਦੇ, ਬਹੁਤਾ ਚਿਰ ਨਹੀਂ ਵੇਖਣ ਹੁੰਦੇ।